ਪੂਰੇ ਕੱਟੜ ਹਿੰਦੁਤਵੀ ਹਿੰਦੁਸਤਾਨੀ ਆ, ਜਿਹੜੇ ਮਤਲਬ ਕਹਿੰਦੇ ਆ ਵੀ ਅਸੀਂ ਮਤਲਬ ਦੇਸ਼ ਅਸੀਂ ਆ ਨਾ, ਮਤਲਬ ਜਿਹੜਾ ਭਾਰਤ ਆ ਵੀ ਅਸੀਂ ਸਾਰਾ ਕੁਝ ਆ। ਤੇ ਉਹਨਾਂ ਨੇ ਮਤਲਬ ਪੂਰੇ ਜਿਹੜੇ ਕੱਟੜ ਰਾਸ਼ਟਰਵਾਦੀ ਆ, ਤੇ ਉਹਨਾਂ ਨੇ ਆਪਣੇ ਫੋਰਨ ਸੈਕਟਰੀ ਦੀ ਜਿਹੜੀ ਇਹੀ ਤੇ ਹੀ ਫੇਰੀ ਆ। ਉਹਦੇ ਪਿੱਛੇ ਕਾਰਨ ਇਹ ਸੀ ਵੀ ਇਹਨਾਂ ਨੂੰ ਇਹ ਆਪਣੀ ਹਾਰ ਜਿਹੜੀ ਆ ਉਹਨਾਂ ਤੋਂ ਝੱਲੀ ਨਹੀਂ ਜਾ ਰਹੀ। ਉਹ ਟ੍ਰੋਲਿੰਗ ਆਰਮੀ ਇਹਨਾਂ ਨੇ ਖੜੀ ਕੀਤੀ ਵੀ ਜਿਹਨੂੰ ਦੂਜੇ ਦੇ ਉੱਤੇ ਹਮਲੇ ਕਰਨ ਲਈ, ਉਹ ਅੱਜ ਇਹਨਾਂ ਦੇ ਜਦੋਂ ਪਈ ਆ ਗੱਲ ਤਾਂ ਫਿਰ ਇਹ ਆਪਣੇ ਅਕਾਊਂਟ ਜਿਹੜੇ ਆ ਉਹ ਬੰਦ ਕਰਕੇ ਭੱਜੇ ਆ ਵੀ ਇਹ ਇਸ ਟਾਈਮ ਬੜੀ ਕਸੂਤੀ ਸਥਿਤੀ 'ਚ ਫਸੇ ਆ। ਪਰ ਇਹਨਾਂ ਤੋਂ ਇਹ ਝੱਲਿਆ ਵੀ ਨਾ ਜਾ ਰਿਹਾ ਵੀ ਅਸੀਂ ਤਾਂ ਕਿੰਨੀਆਂ ਸਦੀਆਂ ਬਾਅਦ ਤਾਂ ਮਸੀਂ ਸਾਰੀ ਦੁਨੀਆ ਨੂੰ ਇਹ ਦੱਸਣ ਜੋਗੇ ਹੋਏ ਸੀ ਕਿ ਅਸੀਂ ਬੜੇ ਤਾਕਤਵਰ ਆ, ਅਸੀਂ ਫੱਟੇ ਚੱਕ ਦਾਂਗੇ, ਤੇ ਉਹ ਫੱਟੇ ਅਗਲਿਆਂ ਨੇ ਮਿੰਟ 'ਚ ਰਖਾਤੇ ਆ। ਚਾਹੇ ਉਹ ਮੋਦੀ ਤੋਂ ਕੁਝ ਕਰਾਉਣ ਜਾਂ ਕੁਝ ਅੱਗੇ ਕਰਾਉਣ, ਵੀ ਉਹ ਸੀਜ਼ਫਾਇਰ ਬਾਰੇ ਵੀ ਅਸੀਂ ਗੱਲ ਕੀਤੀ, ਵੀ ਸਾਨੂੰ ਲੱਗਦਾ ਨਹੀਂ ਕਿ ਲੰਬਾ ਸਮਾਂ ਚੱਲੂਗਾ, ਵੀ ਕੁਝ ਨਾ ਕੁਝ ਹੋਰ ਇਹੋ ਜਿਹੀਆਂ ਕਾਰਵਾਈਆਂ ਕਰ ਸਕਦੇ ਆ। ਜਿੱਥੇ ਅਸੀਂ ਇਸ ਕਨਫਲਿਕਟ ਦੇ ਹੁਣ ਅੰਤ ਵੱਲ ਨੂੰ ਆਈਏ ਤਾਂ ਜਦੋਂ ਸੀਜ਼ਫਾਇਰ ਹੁੰਦਾ, ਸੀਜ਼ਫਾਇਰ ਦੇ ਨਾਲ ਜਿੱਥੇ ਅਸੀਂ ਭਾਰਤੀ ਮੀਡੀਆ ਦੇ ਵਿੱਚ ਦੇਖਿਆ, ਮਤਲਬ ਉਹ ਜੱਗ ਜ਼ਾਹਰ ਹੋਈ ਗੱਲ ਕਿ ਇੰਡੀਅਨ ਮੀਡੀਆ ਵੱਲੋਂ ਕਿਵੇਂ ਜਿਹੜੀਆਂ ਖਬਰਾਂ ਨੇ ਉਹ ਵਧਾ ਚੜਾ ਕੇ ਹੀ ਨਹੀਂ ਬਲਕਿ ਇੱਥੋਂ ਤੱਕ ਕਿ ਨਿਰੇ ਝੂਠ ਜਿਹੜਾ ਉਹ ਲੋਕਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ ਸੀ। ਉਹਨਾਂ ਵੱਲੋਂ ਕਰਾਚੀ ਨੂੰ ਬਿਲਕੁਲ ਤਬਾਹ ਕਰ ਦੇਣ ਦੀਆਂ ਗੱਲਾਂ, ਇਸਲਾਮਾਬਾਦ ਤੇ ਕਬਜ਼ਾ ਕਰਨ ਦੀਆਂ ਗੱਲਾਂ ਤੱਕ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸੀ, ਤੇ ਮੁੜ ਕੇ ਜਿਹੜੀ ਇਹ ਗੱਲ ਉਹ ਸੀਜ਼ਫਾਇਰ ਤੇ ਆ ਕੇ ਮੁੱਕ ਜਾਂਦੀ ਆ। ਹੁਣ ਜਦੋਂ ਮੀਡੀਆ ਨੇ ਉਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਹੋਵੇ, ਜਿਹੜੀ ਹਿੰਦੂਤਵਾਦੀ ਲੌਬੀ ਹੈਗੀ ਹੈ ਜਾਂ ਉਹਨਾਂ ਦਾ ਇੱਕ ਨੈਰੇਟਿਵ ਬਿਲਡਿੰਗ ਦਾ ਪਾਰਟ ਹੈ, ਉਹਨਾਂ ਨੇ ਜਿਹੜਾ ਉਹ ਕੀਤਾ ਹੋਇਆ ਸੀ, ਉਹਦੇ ਵਿੱਚ ਪਾਕਿਸਤਾਨ ਨੂੰ ਕਿੱਡਾ ਵੱਡਾ ਵਿਲਨ ਬਣਾ ਕੇ ਪੇਸ਼ ਕੀਤਾ ਹੋਇਆ ਸੀ, ਤੇ ਆਪ ਹੁਣ ਇੱਕ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਦੇਵਤਿਆਂ ਵਾਂਗ ਜਾ ਕੇ ਉਹਨਾਂ ਤੇ ਚੜ੍ਹਾਈ ਕਰਨ ਦੀ ਲਾਈਨ ਸੀਗੀ। ਸੋ ਮਤਲਬ ਬੇਸਿਕਲੀ ਇਹ ਕਹਿ ਲਓ ਵੀ ਜਿਹੜਾ ਇਹ ਸੀਜ਼ਫਾਇਰ ਦੀ ਖਬਰ ਹੈਗੀ ਹੈ, ਇਹ ਹਿੰਦੂਤਵੀ ਮਾਈਂਡਸੈਟ ਨੂੰ ਹਜਮ ਨਹੀਂ ਹੋਈ, ਉਹਨਾਂ ਦੇ ਡਾਈਜੈਸਟ ਨਹੀਂ ਹੋਈ। ਹੁਣ ਇਹ ਚੀਜ਼ ਹੈ ਜਿਹੜੀ ਇੱਕ ਨੁਕਤਾ ਹੈਗਾ ਵੀ ਇਹ ਕੀ ਪਾਰਟ ਰਿਹਾ ਇਹ ਸਾਰੇ ਕਨਫਲਿਕਟ ਦਾ, ਇਹ ਵੀ ਇੱਕ ਐਂਗਲ ਆ ਵੀ ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਸੈਕਟਰੀ ਆਫ ਸਟੇਟ ਹੈਗੇ ਆ ਵਿਕਰਮ ਮਿਸਰੀ, ਉਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਨੂੰ ਆਪਣਾ ਅਕਾਊਂਟ ਤੱਕ ਸੋਸ਼ਲ ਮੀਡੀਆ ਦੇ ਉੱਤੇ ਐਕਸ ਦੇ ਉੱਤੇ ਜਾ ਕੇ ਬੰਦ ਕਰਨਾ ਪਿਆ, ਕਿਉਂਕਿ ਇੱਕ ਹੇਟ ਦੇ ਮੈਸੇਜਸ ਉਹਨਾਂ ਨੂੰ ਇਸ ਕਿਸਮ ਦੇ ਆਏ ਵੀ ਇਹ ਤੁਸੀਂ ਕਰ ਕੀ ਦਿੱਤਾ, ਸੀਜ਼ਫਾਇਰ ਕਰ ਦਿੱਤਾ, ਅਸੀਂ ਤੇ ਚਾਹੁੰਦੇ ਸੀਗੇ ਕਿ ਤੁਸੀਂ ਪਾਕਿਸਤਾਨ ਤੇ ਜਾ ਕੇ ਕਬਜ਼ਾ ਕਰ ਲਓ। ਉਹ ਇੱਕ ਗੱਲ ਹੈਗੀ ਹੈ ਜਿਹੜੀ ਬਿਲਡ ਕੀਤੀ ਹੋਈ ਹੈ। ਤੇ ਹੁਣ ਅੰਤ ਦੇ ਵਿੱਚ ਇਹ ਸਾਰੇ ਪਾਰਟ ਨੂੰ ਸਮਝਦੇ ਆ, ਇੱਕ ਇਸ ਐਂਗਲ ਤੋਂ ਦੇਖਦੇ ਆ ਵੀ ਜਿਹੜਾ ਮਾਈਂਡ ਸੈਟ ਹੈ ਉਹ ਕੀ ਕਹਿੰਦਾ, ਮਾਹੌਲ ਕੀ ਕ੍ਰੀਏਟ ਕੀਤਾ, ਤੇ ਇਵੈਂਚੁਅਲੀ ਜਿਹੜਾ ਰਿਜ਼ਲਟ ਹੈ ਉਹ ਸੀਜ਼ਫਾਇਰ ਦੇ ਨਾਲ ਨਹੀਂ, ਰੈਦਰ ਸੀਜ਼ਫਾਇਰ ਦੇ ਨਾਲ ਗੱਲ ਇਹ ਹੋਈ ਕਿ ਇਹਦੇ ਵਿੱਚ ਭਾਰਤ ਦੀ ਭਾਵੇਂ ਉਹ ਡਿਪਲੋਮੈਟਿਕ ਲੈਵਲ ਤੇ ਹੋਵੇ ਜਿਹੜੀ ਅਮਰੀਕਾ ਨੇ ਮੀਡੀਏਸ਼ਨ ਕੀਤੀ ਹੈ, ਜਾਂ ਅਸੀਂ ਪਾਕਿਸਤਾਨ ਦੇ ਨਾਲ ਸਿੱਧੀ ਉਹ ਹੋਵੇ ਕਿ ਉਹਨਾਂ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਹਰ ਪੱਖ ਤੋਂ ਜੇ ਦੇਖਿਆ ਜਾਵੇ ਕੀ ਇਹ ਭਾਰਤ ਲਈ ਕੰਪਲੀਟਲੀ ਉਹਨਾਂ ਦੀ ਮੋਰਲੀ ਵੀ ਤੇ ਅਦਰਵਾਈਜ਼ ਵੀ ਕੀ ਇਹ ਭਾਰਤ ਦੀ ਵੱਡੀ ਹਾਰ ਹੈ? ਦੇਖੋ ਇਹ ਹੁਣ ਅਮਰਵੀਰ ਸਿੰਘ ਜੀ, ਅਸੀਂ ਜਾਂ ਤੁਸੀਂ ਕੀ ਕਹਿਣਾ ਵੀ ਹਾਰ ਆ, ਉਹ ਤਾਂ ਆਪੇ ਦੱਸੀ ਜਾਂਦੇ। ਜਦੋਂ ਜਿਹੜਾ ਫੋਰਨ ਸੈਕਟਰੀ ਆ ਵਿਕਰਮ ਮਿਸਰੀ, ਜਿਹੜਾ ਬੁਲਾਰਾ ਬਣਿਆ ਹੋਇਆ ਸੀ ਸਾਰੀ ਜੰਗ ਦਾ, ਜਦੋਂ ਉਹਨੂੰ ਆਪਣਾ ਖਾਤਾ ਬੰਦ ਕਰਨਾ ਪੈ ਜੇ, ਤੇ ਮਤਲਬ ਉਹ ਖਾਤਾ ਇਹ ਨਹੀਂ ਕਿ ਪਾਕਿਸਤਾਨੀ ਉਹਦੇ ਤੇ ਕਮੈਂਟ ਕਰ ਰਹੇ ਸੀ, ਟਵੀਟ ਕਰ ਰਹੇ ਸੀ, ਜਾਂ ਕੋਈ ਖਾਲਿਸਤਾਨੀ ਕਰ ਰਹੇ ਸੀ, ਉਹਦੇ ਤੇ ਟਵੀਟ ਹਿੰਦੁਸਤਾਨੀ ਕਰ ਰਹੇ ਸੀ। ਮਤਲਬ ਉਹਦੀ ਜਿਹਨੂੰ ਕਹਿੰਦੇ ਹੁੰਦੇ ਆ ਕਿ ਮਾਂ ਭੈਣ ਇੱਕ ਕਰਨੀ, ਮਤਲਬ ਉਹ ਹਾਲਾਤ ਜਿਹੜੇ ਵਿਕਰਮ ਮਿਸਰੀ ਦੇ ਨਾਲ ਇਹਨਾਂ ਨੇ ਕੀਤੇ ਆ। ਵਿਕਰਮ ਮਿਸਰੀ ਦੇਖੋ ਭਾਵੇਂ ਮਤਲਬ ਸਪਸ਼ਟ ਜੀ ਗੱਲ ਆ, ਦੁਸ਼ਮਣ ਆ, ਕੁਝ ਵੀ ਆ, ਉਹ ਬੰਦਾ ਇੱਕ ਨੌਕਰਸ਼ਾਹ ਆ, ਉਹ ਨੌਕਰਸ਼ਾਹ ਆ, ਤੇ ਉਹ ਆਪਣੀ ਨੌਕਰੀ ਪਗਾ ਰਿਹਾ ਸੀ। ਡਿਸੀਜਨ ਮੇਕਿੰਗ ਤਾਂ ਮੋਦੀ ਤੇ ਉਹ ਪਿੱਛੇ ਬੈਠੇ ਹਮੇਸ਼ਾ ਉਹ ਨਹੀਂ ਕਰ ਰਹੇ ਸੀ, ਉਹ ਤਾਂ ਇੱਕ ਬੁਲਾਰਾ ਸੀ ਜਿਹੜੇ ਉਹਨਾਂ ਦੇ ਫੈਸਲੇ ਆ ਉਹ ਆ ਕੇ ਦੁਨੀਆ ਨੂੰ ਦੱਸਦਾ ਸੀ। ਪਰ ਉਹ ਸਾਰਾ ਜਿਹੜਾ ਗੁੱਸਾ ਆ ਉਹ ਸਾਰਾ ਹੀ ਵਿਕਰਮ ਮਿਸਰੀ ਦੇ ਉੱਤੇ ਨਿਕਲਿਆ। ਗੁੱਸਾ ਕਿਸ ਗੱਲ ਦਾ ਸੀ? ਹਾਰ ਦਾ। ਪਰ ਹੁਣ ਕੋਈ ਕਹੇ ਵੀ ਇਹ ਗੱਲ ਕਿੱਥੋਂ ਪਤਾ ਲੱਗੇ ਕਿ ਇਸ ਜੰਗ 'ਚ ਜਿੱਤਿਆ ਕੌਣ, ਉਹ ਗੱਲ ਇੱਥੋਂ ਪਤਾ ਲੱਗੇ ਵੀ ਜਦੋਂ ਆਪਣੇ ਜਿਹੜੇ ਫੋਰਨ ਸੈਕਟਰੀ ਨੂੰ ਉਹ ਵੀ ਕਿਹੜੇ ਹਿੰਦੁਸਤਾਨੀ, ਜਿਹੜੇ ਪੂਰੇ ਕੱਟੜ ਹਿੰਦੁਤਵੀ ਹਿੰਦੁਸਤਾਨੀ ਆ, ਜਿਹੜੇ ਮਤਲਬ ਕਹਿੰਦੇ ਆ ਵੀ ਅਸੀਂ ਮਤਲਬ ਦੇਸ਼ ਅਸੀਂ ਆ ਨਾ, ਮਤਲਬ ਜਿਹੜਾ ਭਾਰਤ ਆ ਵੀ ਅਸੀਂ ਸਾਰਾ ਕੁਝ ਆ, ਤੇ ਉਹਨਾਂ ਨੇ ਮਤਲਬ ਪੂਰੇ ਜਿਹੜੇ ਕੱਟੜ ਰਾਸ਼ਟਰਵਾਦੀ ਆ, ਤੇ ਉਹਨਾਂ ਨੇ ਆਪਣੇ ਫੋਰਨ ਸੈਕਟਰੀ ਦੀ ਜਿਹੜੀ ਇਹੀ ਤੇ ਹੀ ਫੇਰੀ ਆ, ਤੇ ਉਹ ਵਿਚਾਰੇ ਨੂੰ ਆਪਣਾ ਬੰਦ ਕਰਨਾ ਪਿਆ ਟਵਿੱਟਰ ਅਕਾਊਂਟ, ਜਿਹੜਾ ਵੀ ਉਹਦੀ ਧੀ ਨੂੰ ਮਾੜਾ ਚੰਗਾ ਬੋਲਣਾ, ਉਹਦੀ ਘਰ ਵਾਲੀ ਨੂੰ ਮਾੜਾ ਚੰਗਾ ਬੋਲਣਾ, ਜਿਹੜਾ ਇਹਨਾਂ ਦਾ
ਇਹ ਕਰਦੇ ਹੀ ਏਦਾਂ ਆ, ਮਤਲਬ ਇਹ ਇਹਨਾਂ ਦੇ ਕਲਚਰ ਦਾ ਹਿੱਸਾ ਆ, ਇਹਨਾਂ ਦਾ ਇਹ ਮਤਲਬ ਇਹਨਾਂ ਦੇ ਜੀਨਸ ਦੇ ਵਿੱਚ ਆ ਇਸ ਤਰੀਕੇ ਦੇ ਨਾਲ ਤੀਵੀਆਂ ਦੇ ਉੱਤੇ ਹਮਲੇ ਕਰਨਾ, ਕਿਸੇ ਭਾਵੇਂ ਉਹ ਕਿਸੇ ਦੂਜੇ ਦੀ ਕੌਮ ਦੀ ਹੋਵੇ ਭਾਵੇਂ ਆਪਣੀ ਵੀ, ਉਹਨੂੰ ਟਾਰਗੇਟ ਕਰਨਾ। ਮਤਲਬ ਇਹਨਾਂ ਨੇ ਸਿੱਖਾਂ ਨਾਲ ਕੀ ਕੁਝ ਨਹੀਂ ਕੀਤਾ, ਤੇ ਉਹ ਸਾਰਾ ਕੁਝ ਵਿਕਰਮ ਮਿਸਰੀ ਦੇ ਨਾਲ ਹੋਇਆ। ਤਾਂ ਉਹਦੇ ਪਿੱਛੇ ਕਾਰਨ ਇਹ ਸੀ ਵੀ ਇਹਨਾਂ ਨੂੰ ਇਹ ਆਪਣੀ ਹਾਰ ਜਿਹੜੀ ਆ ਉਹਨਾਂ ਤੋਂ ਝੱਲੀ ਨਹੀਂ ਜਾ ਰਹੀ। ਤੇ ਹੁਣ ਭਾਵੇਂ ਅੱਜ ਮੋਦੀ ਆਇਆ, ਉਹਨੇ ਕਿਹਾ ਕਿ ਅਸੀਂ ਮਤਲਬ ਕੋਸ਼ਿਸ਼ ਕਰ ਰਿਹਾ ਵੀ ਇਸ ਸਾਰੇ ਸੀਜ਼ਫਾਇਰ ਨੂੰ ਆਪਣੀ ਜਿੱਤ ਵਜੋਂ ਦਰਸਾਉਣ ਦੀ, ਹਨਾ। ਤੇ ਉਹ ਅੱਜ ਮਤਲਬ ਜਿਵੇਂ ਇੱਕ ਬਾਲੀਵੁੱਡ ਦੀ ਸਕ੍ਰਿਪਟ ਹੁੰਦੀ ਆ ਉਸ ਤਰੀਕੇ ਦੀ ਉਹਨੇ ਸਪੀਚ ਜਿਹੜੀ ਦਿੱਤੀ ਆ। ਤੇ ਉਹ ਬਲਕਿ ਅਸੀਂ ਤਾਂ ਚਲੋ ਦੇਖ ਰਹੇ ਸੀ, ਅਸੀਂ ਤਾਂ ਕਹਾਂਗੇ ਵੀ ਉਹ ਸ਼ਿਵਰ ਕਰ ਰਿਹਾ ਸੀ, ਉਹ ਕੰਬ ਰਿਹਾ ਸੀ ਜਦੋਂ ਬੋਲ ਰਿਹਾ ਸੀ। ਪਰ ਨਾਲ ਜਿਹੜੇ ਜਿਨ੍ਹਾਂ ਨੇ ਇਹਦੇ ਤੇ ਕੱਲ ਟ੍ਰੋਲਿੰਗ ਕੀਤੀ ਆ ਵਿਕਰਮ ਮਿਸਰੀ ਦੀ, ਉਹ ਸਾਰੇ ਅਕਾਊਂਟ ਫੇਰ ਕਹਿ ਰਹੇ ਸੀ ਕਿ ਇਹ ਤਾਂ ਕੰਬ ਰਿਹਾ। ਤਾਂ ਮੋਦੀ ਜਿਹੜਾ ਆ ਉਹ ਇੱਕ ਜਿਹਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਿੰਦੂਆਂ ਦਾ ਇੱਕ ਬਹੁਤ ਸੋਲਿਡ ਸਟਰੋਂਗ ਲੀਡਰ ਆ ਜਿਹੜਾ, ਤੇ ਉਹਦੇ ਵਿੱਚ ਮੋਦੀ ਭਾਵੇਂ ਉਹ ਗਲਵਾਨ ਦੇ ਵਿੱਚ ਹਾਰਿਆ, ਪੁਲਵਾਮਾ ਚ ਹਾਰਿਆ, ਤੇ ਹੁਣ ਪਹਿਲਗਾਮ ਤੋਂ ਬਾਅਦ ਇੱਥੇ ਹਾਰਿਆ। ਤੇ ਮੋਦੀ ਇਸ ਟਾਈਮ ਮਤਲਬ ਉਹਨਾਂ ਦੇ ਦਿਲੋਂ ਤੁਸੀਂ ਕਹਿ ਸਕਦੇ ਹੋ ਕਿ ਲੈ ਚੁੱਕਿਆ। ਤਾਂ ਉਹ ਹੁਣ ਕਿਸੇ ਹੋਰ ਜ਼ਿਆਦਾ ਮਤਲਬ ਬੇਸਿਕਲੀ ਕਿਹੋ ਜਿਹਾ ਲੀਡਰ ਚਾਹੁੰਦੇ ਹੋ ਤੁਸੀਂ, ਜਦੋਂ ਤੁਹਾਨੂੰ ਕੋਈ ਪੁੱਛੇ ਤਾਂ ਹਿੰਦੁਸਤਾਨੀ ਕਹਿੰਦੇ ਜੀ ਸਾਨੂੰ ਜ਼ਾਲਮ ਚਾਹੀਦਾ। ਮਤਲਬ ਉਹ ਕਿਸੇ ਹੋਰ ਮਤਲਬ ਜ਼ਿਆਦਾ ਜ਼ਾਲਮ ਬੰਦੇ ਦੀ ਭਾਲ ਕਰ ਰਹੇ ਆ। ਤੇ ਉਹ ਫਿਰ ਉਹਨਾਂ ਨੇ ਕੱਲ ਦੇ ਟਵੀਟ ਚਲਾਉਣੇ ਸ਼ੁਰੂ ਕੀਤੇ ਆ ਇੰਦਰਾ ਗਾਂਧੀ ਦੀ ਪ੍ਰੇਸ ਕਰਦੇ ਆ ਵੀ ਇਹਦੇ ਨਾਲ ਤਾਂ ਇੰਦਰਾ ਗਾਂਧੀ ਚੰਗੀ ਸੀ। ਤਾਂ ਇੰਦਰਾ ਮਤਲਬ ਬੇਸਿਕਲੀ ਉਹ ਜ਼ਾਲਮ ਹੀ ਸੀ। ਤਾਂ ਮਤਲਬ ਉਹ ਹੁਣ ਕਹਿ ਰਹੇ ਆ ਵੀ ਤੂੰ ਤਾਂ ਮਤਲਬ ਤੂੰ ਇੰਦਰਾ ਗਾਂਧੀ ਨਹੀਂ ਬਣ ਸਕਿਆ, ਤੂੰ ਇੰਦਰਾ ਗਾਂਧੀ ਬਣ। ਤੇ ਉਹ ਇੰਦਰਾ ਗਾਂਧੀ ਹੁਣ ਇਹਨਾਂ ਨੂੰ ਕਿਹੜੀ ਉਹ ਨਵੀਂ ਇੰਦਰਾ ਗਾਂਧੀ ਭਾਲ ਰਹੇ ਆ। ਹੁਣ ਨਵੀਂ ਇੰਦਰਾ ਗਾਂਧੀ ਯੋਗੀ ਚੋਂ ਭਾਲਦੇ ਆ, ਮੋਦੀ ਚੋਂ ਭਾਲਦੇ, ਕਿਹਦੇ ਚੋਂ ਭਾਲਦੇ ਆ, ਜਾਂ ਸ਼ਾਹ ਚੋਂ ਭਾਲਦੇ ਆ, ਇਹ ਦੇਖਣ ਵਾਲੀ ਗੱਲ ਆ। ਪਰ ਜਿਹੜੀ ਇੰਟਰਨਲੀ ਇਹਨਾਂ ਦੇ ਅੰਦਰ, ਇਹ ਤਾਂ ਲੋਕਾਂ ਦਾ ਅਸੀਂ ਦੇਖ ਰਹੇ ਹਾਂ ਜਿਹੜੇ ਉਹ ਟ੍ਰੋਲਿੰਗ ਆਰਮੀ ਇਹਨਾਂ ਨੇ ਖੜੀ ਕੀਤੀ ਵੀ ਜਿਹਨੂੰ ਦੂਜੇ ਦੇ ਉੱਤੇ ਹਮਲੇ ਕਰਨ ਲਈ, ਉਹ ਅੱਜ ਇਹਨਾਂ ਦੇ ਜਦੋਂ ਪਈ ਆ ਗੱਲ ਤਾਂ ਫਿਰ ਇਹ ਆਪਣੇ ਅਕਾਊਂਟ ਜਿਹੜੇ ਆ ਉਹ ਬੰਦ ਕਰਕੇ ਭੱਜੇ ਆ। ਪਰ ਇਹਦੇ ਨਾਲ ਜਿੱਥੇ ਗੱਲ ਅਮਰਵੀਰ ਸਿੰਘ ਜੀ ਇਹ ਸਪਸ਼ਟ ਹੁੰਦੀ ਹੈ ਕਿ ਇਸ ਕਨਫਲਿਕਟ ਦੇ ਵਿੱਚ ਪਾਕਿਸਤਾਨ ਦੀ ਝੰਡੀ ਰਹੀ ਆ, ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਆ। ਤੇ ਬੜੀ ਪ੍ਰਸਾਈਜ਼ ਉਹਨਾਂ ਨੇ ਜਿਹੜਾ ਅਟੈਕ ਕੀਤਾ, ਜਿਹਦੇ ਚ ਉਹਨਾਂ ਨੇ ਸਿਵਿਲੀਅਨ ਕੈਜੁਅਲਟੀਜ਼ ਨੂੰ ਬਹੁਤ ਜ਼ਿਆਦਾ, ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਮਤਲਬ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਜਿਹੜੀ ਅਣਸੁਖਾਵੀ ਘਟਨਾ ਆ ਉਹ ਨਹੀਂ ਹੋਣ ਦਿੱਤੀ। ਤੇ ਦੂਜੇ ਪਾਸੇ ਜਿਹੜਾ ਇੰਟਰਨਲੀ ਅਸੀਂ ਪਹਿਲਾਂ ਵੀ ਇੱਕ ਵਾਰ ਗੱਲ ਕਰ ਚੁੱਕੇ, ਜਦੋਂ ਇਹ ਜੰਗ ਲਾਉਣ ਦੀ ਗੱਲ ਕਰ ਰਹੀ ਸੀ ਉਦੋਂ ਹੀ ਇਹਨਾਂ ਦੀਆਂ ਜਿਹੜੀਆਂ ਕਮਾਂਡਸ ਨੇ, ਖਾਸ ਤੌਰ ਤੇ ਨੋਰਦਰਨ ਕਮਾਂਡ ਆ ਜਿਹੜੀ, ਉਹਦੇ ਵਿੱਚ ਮਤਲਬ ਇਹ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਸੀ ਕਿ ਸਹਿਮਤੀ ਨਹੀਂ ਸੀ ਬਣ ਰਹੀ ਜੋ ਮੋਦੀ ਹਮਲਾ ਕਰਨਾ ਚਾਹੁੰਦਾ ਸੀ ਪਾਕਿਸਤਾਨ ਦੇ ਉੱਤੇ। ਤੇ ਉਹ ਜਿਹੜੀਆਂ ਇੰਟਰਨਲ ਕਲੈਸ਼ਸ ਹੈਗੀਆਂ ਨੇ, ਚਾਹੇ ਆਰਮੀ ਦੇ ਪੱਧਰ ਤੇ ਹੋਣ ਤੇ ਦੂਜਾ ਪੋਲੀਟੀਕਲੀ ਵੀ ਜਿਹੜਾ ਮਤਲਬ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ RSS ਦੀ ਇਹ ਸਾਰੀ ਟ੍ਰੋਲ ਆਰਮੀ ਆ ਜਿਹਨੇ ਇਹ ਟ੍ਰੋਲ ਕੀਤਾ ਵਿਕਰਮ ਮਿਸਰੀ ਦਾ। ਤੇ ਹੁਣ ਅੱਗੇ RSS ਵੀ ਨਾ ਖੁਸ਼ ਲੱਗ ਰਹੀ ਆ ਮੋਦੀ ਤੋਂ ਵੀ ਉਹਨਾਂ ਨੂੰ ਲੱਗ ਨਹੀਂ ਰਿਹਾ ਵੀ ਜਿੰਨਾ ਅਸੀਂ ਕੰਮ ਚਾਹੁੰਦੇ ਸੀ ਇਹ ਕਰ ਸਕਦਾ ਹੋਵੇ। ਤਾਂ ਅਮਰਵੀਰ ਸਿੰਘ ਜੀ ਮੁੱਖ ਦੀ ਗੱਲ ਇਹ ਹੈ ਵੀ ਜਿਹੜੇ ਇਹ ਸਾਰੇ ਬੰਦੇ ਜਿਹਦੇ ਜ਼ਿਆਦਾਤਰ ਗੁਜਰਾਤੀ ਕਹਿ ਲਓ ਜਾਂ ਇਹ ਸਾਰੇ ਹਿੰਦੀ ਬੈਲਟ ਵਾਲੇ ਆਪ ਤਾਂ ਇਹ ਬੈਠੇ, ਮਤਲਬ ਇਹ ਉਹੀ ਆ ਹਿੰਦੀ ਬੈਲਟ ਸਾਰੀ ਵੀ ਜਦੋਂ ਪੰਜਾਬ 'ਚ ਹੁਣ ਲੱਗਿਆ ਵੀ ਜੰਗ ਹੋ ਸਕਦੀ ਆ ਤਾਂ ਕਿਵੇਂ ਫਿਰ ਰੀਲਾਂ ਭਰ ਕੇ ਤੁਰੇ ਹੀ ਝੋਲੇ ਚੱਕ ਕੇ ਆਪਣੇ, ਮਤਲਬ ਵੀ ਉਹ ਸਾਰੀ ਦੁਨੀਆ ਨੇ ਦੇਖਿਆ ਵੀ ਜਦੋਂ ਇਹ ਮਤਲਬ ਲੜਨਾ ਤਾਂ ਇੱਕ ਪਾਸੇ ਆ ਵੀ ਇਹ ਜਿਹੜੇ IT ਸੈੱਲ ਵੀ ਆ ਇਹਨਾਂ ਦੇ ਸਾਰੇ ਇਹਨਾਂ ਖਿੱਤਿਆਂ ਦੇ ਹੀ ਆ। ਤੇ ਇਹ ਜਿਹੜੇ ਜੰਗ ਕੂਕਦੇ ਆ ਤੇ ਇਹਨਾਂ ਤੋਂ ਫਿਰ ਝੱਲੀਆਂ ਦੋ ਨਹੀਂ ਜਾਂਦੀਆਂ। ਤੇ ਇਹ ਬੰਦੇ ਮਤਲਬ ਇਹਨਾਂ ਦਾ ਹਾਲ ਇਹ ਆ ਵੀ ਹਜੇ ਵੀ ਇਹ ਮਤਲਬ ਬਾਜ ਨਹੀਂ ਆ ਰਹੇ ਦੇਖ ਕੇ ਸਾਰਾ ਕੁਝ ਵੀ ਕੀ ਹੋ ਸਕਦਾ ਇਹਨਾਂ ਦੇ ਨਾਲ, ਵੀ ਇਹ ਚਾਹੁੰਦੇ ਆ ਵੀ ਮੋਦੀ ਤੋਂ ਨਹੀਂ ਹੋਇਆ ਕੋਈ ਹੋਰ ਬੰਦਾ ਆਵੇ। ਪਰ ਮੋਦੀ ਦੇ ਉੱਤੇ ਵੀ ਅੱਜ ਜਿਹੜੀ ਉਹਨਾਂ ਲਾਈਨ ਲਈ ਆ, ਜਿੱਥੇ ਉਹਨੇ ਅਮਰੀਕਾ ਨੂੰ ਐਕਸਕਲੂਡ ਕੀਤਾ ਆ, ਇਹ ਮੰਨਣ ਨੂੰ ਰਾਜੀ ਨਹੀਂ ਆ, ਤਾਂ ਉਹ ਇੱਕ ਇਸ਼ਾਰਾ ਕਰ ਰਿਹਾ ਕਿ ਜਿਹੜੀ ਇਹਨਾਂ ਦੇ ਅੰਦਰ ਇਸ ਗੱਲ ਦੇ ਉੱਤੇ ਆ ਵੀ ਇਹ ਹਾਰ ਮੰਨਣ ਨੂੰ ਤਿਆਰ ਨਹੀਂ ਆ ਤੇ ਇਹ ਹਜੇ ਹੋਰ ਪੰਗੇ ਲੈਣਾ ਚਾਹੁੰਦੇ ਆ, ਜਿਹਦੇ 'ਚ ਮੋਦੀ ਨੇ ਜਿਹੜੀ ਇਹ ਲਾਈਨ ਲਈ ਆ। ਪਰ ਹੁਣ ਅੱਗੇ ਅਮਰੀਕਾ ਦੇ ਨਾਲ ਟ੍ਰੇਡ ਟੋਕਸ ਵੀ ਚੱਲ ਰਹੀਆਂ, ਉਹ ਵੀ ਇੱਕ ਪਾਸੇ ਇੰਡੀਆ ਦੇ ਲਈ ਇੱਕ ਵੱਡਾ ਸਵਾਲ ਆ, ਕਿਉਂਕਿ ਇਹਨਾਂ ਇਹ ਭਾਵੇਂ ਜਿੰਨੀ ਮਰਜ਼ੀ ਇਕੋਨਮੀ ਦੀ ਗੱਲ ਕਰੀ ਜਾਂਦੇ GDP ਦੀ, ਪਰ ਜਦੋਂ ਖਲਾਰਾ ਪੈਣਾ ਤਾਂ ਉਹ ਦਿਨਾਂ 'ਚ ਪੈਣਾ। ਤਾਂ ਇਸ ਕਰਕੇ ਵੀ ਇਹ ਇਸ ਟਾਈਮ ਬੜੀ ਕਸੂਤੀ ਸਥਿਤੀ 'ਚ ਫਸੇ ਆ। ਪਰ ਇਹਨਾਂ ਤੋਂ ਇਹ ਝੱਲਿਆ ਵੀ ਨਾ ਜਾ ਰਿਹਾ ਵੀ ਅਸੀਂ ਤਾਂ ਕਿੰਨੀਆਂ ਸਦੀਆਂ ਬਾਅਦ ਤਾਂ ਮਸੀਂ ਸਾਰੀ ਦੁਨੀਆ ਨੂੰ ਇਹ ਦੱਸਣ ਜੋਗੇ ਹੋਏ ਸੀ ਕਿ ਅਸੀਂ ਬੜੇ ਤਾਕਤਵਰ ਆ, ਅਸੀਂ ਫੱਟੇ ਚੱਕ ਦਾਂਗੇ, ਤੇ ਉਹ ਫੱਟੇ ਅਗਲਿਆਂ ਨੇ ਮਿੰਟ 'ਚ ਰਖਾਤੇ ਆ। ਤਾਂ ਉਹ ਹੁਣ ਇਹਨਾਂ ਤੋਂ ਜਿਹੜੀ ਆਪਣੀ ਮਤਲਬ ਤੁਸੀਂ ਕਹਿ ਸਕਦੇ ਵੀ ਆਪਣਾ ਜਲੂਸ ਨਿਕਲਿਆ ਵੀ ਉਹ ਝੱਲਿਆ ਨਹੀਂ ਜਾ ਰਿਹਾ। ਤਾਂ ਇਸ ਕਰਕੇ ਚਾਹੇ ਉਹ ਮੋਦੀ ਤੋਂ ਕੁਛ ਕਰਾਉਣ ਜਾਂ ਕੁਛ ਅੱਗੇ ਕਰਾਉਣ, ਵੀ ਉਹ ਸੀਜ਼ਫਾਇਰ ਬਾਰੇ ਵੀ ਅਸੀਂ ਗੱਲ ਕੀਤੀ, ਉਹ ਸਾਨੂੰ ਲੱਗਦਾ ਨਹੀਂ ਕਿ ਲੰਬਾ ਸਮਾਂ ਚੱਲੂਗਾ, ਵੀ ਇਹ ਕੁਛ ਨਾ ਕੁਛ ਹੋਰ ਇਹੋ ਜਿਹੀਆਂ ਕਾਰਵਾਈਆਂ ਕਰ ਸਕਦੇ ਆ। ਤੇ ਉਹਦੇ ਵਿੱਚ ਜਿਹੜਾ ਵਿਕਰਮ ਮਿਸਰੀ ਆ ਉਹ ਵਿਚਾਰਾ ਨਿਸ਼ਾਨਾ ਬਣਿਆ ਹੈ, ਉਹ ਇਕੱਲਾ ਬੁਲਾਰਾ ਹੀ ਸੀ,
ਪਰ ਜਿਵੇਂ ਉਹਨੂੰ ਜੀ। ਗਾਲ ਭਰੀ ਆ, ਉਹਦੇ ਪਰਿਵਾਰ ਨੂੰ ਗਾਲ ਭਰੀ ਆ ਤੇ ਉਹਨੂੰ ਉਹ ਛੱਡ ਕੇ ਜਾਣਾ ਪਿਆ, ਤਾਂ ਇਹ ਗੱਲ ਸਪਸ਼ਟ ਕਰਦੀ ਆ ਵੀ ਭਾਰਤ ਜਿਹੜਾ ਆ ਇਸ ਜੰਗ ਦੇ ਵਿੱਚ, ਇਸ ਕਨਫਲਿਕਟ ਦੇ ਵਿੱਚ ਉਹ ਹਾਰਿਆ ਆ। ਤਾਂ ਹੁਣ ਅੱਗੇ ਉਹ ਹਾਰਨ ਤੋਂ ਬਾਅਦ ਮਤਲਬ ਇਸ ਗੱਲ ਨੂੰ ਸਮਝਦਾ ਆ ਵੀ ਯਾਰ ਅਸੀਂ ਟਕਰਾਅ ਤੋਂ ਟਾਲਾ ਵੱਟੀਏ, ਜਾਂ ਫਿਰ ਉਹ ਹੋਰ ਪੰਗੇ ਲੈਂਦਾ। ਇਹ ਅਗਲੇ ਦਿਨਾਂ ਦੇ ਵਿੱਚ ਬਲਵੀਰ ਸਿੰਘ ਜੀ ਦੇਖਣ ਵਾਲੀ ਗੱਲ ਹੋਣੀ ਹੈ। ਜੀ ਸੁਖਿੰਦਰ ਸਿੰਘ ਜੀ, ਬਿਲਕੁਲ। ਸੋ ਇੱਥੇ ਜਿਹੜਾ ਸਾਡਾ ਸਮਾਂ ਵੀ ਹੈ ਸ਼ੋਅ ਦਾ, ਉਹ ਸਮਾਪਤੀ ਦੇ ਵੱਲ ਨੂੰ ਹੈ, ਤੇ ਜਿਹੜੇ ਦਰਸ਼ਕ ਸਾਨੂੰ ਇਸ ਵਕਤ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਦਾ ਧੰਨਵਾਦ ਵੀ ਕਰਦੇ ਆ। ਤੇ ਤੁਸੀਂ ਆਪਣੇ ਰਾਏ, ਆਪਣੇ ਜਿਹੜੇ ਸੁਝਾਅ ਨੇ, ਆਪਣੇ ਸਵਾਲ, ਉਹ ਸਾਨੂੰ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਭੇਜ ਸਕਦੇ ਹੋ, ਜਾਂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ sos@tv84.tv ਦੇ ਉੱਤੇ। ਨਾਲ ਹੀ ਤੁਹਾਡੀ ਗੋਚਰੀ ਬੇਨਤੀ ਵੀ ਹੈ, ਤੁਸੀਂ TV84 ਦੀ ਸਪੋਰਟ ਦੇ ਲਈ ਆਪਣੇ ਦਸਵੰਧ ਦੇ ਵਿੱਚੋਂ TV84 ਨੂੰ ਡੋਨੇਟ ਕਰ ਸਕਦੇ ਹੋ। ਡੋਨੇਸ਼ਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ, www.tv84.tv। ਨਾਲ ਹੀ ਤੁਸੀਂ ਜੇ ਸਾਨੂੰ ਲਿਖਤੀ ਰੂਪ ਦੇ ਵਿੱਚ ਡਾਇਰੈਕਟ ਮੇਲ ਭੇਜਣੀ ਆ, ਜਾਂ ਤੁਸੀਂ ਸਾਨੂੰ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਨੇ, ਤਾਂ ਤੁਸੀਂ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਫੋਨ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਡਾਇਰੈਕਟ ਕਾਲ ਕਰ ਸਕਦੇ ਹੋ, ਜਾਂ ਫਿਰ WhatsApp ਰਾਹੀਂ ਸਾਨੂੰ ਮੈਸੇਜ ਕਰਕੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਮੁਲਾਕਾਤ ਹੋਵੇਗੀ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।